अस्सलाम वालेकुम जी दोस्तों, सलीम सुपरा हाजिर है जो पंजाबी चैनल की तरफों। तो अज असी पिंड खानोवाने आए हैं बजुर्गों नाल गलबात करन। ते बाबा जी की नाम अपना? हजरदीन ते वालिद दा की नाम सी? निजामदीन। निजामदीन। अच्छा बाबा जी, ये पुछना जदों तुसी उत्थों आए सो ते अपनी किन्नी की उम्र सी उत्थों? 18-20 साल दे गल सी। 18-20 साल उम्र सी। ते अपना पिंड केड़ा सी उत्थे? पिंड महाराज। केड़ा पिंड सी जी? महाराज। महाराज। ते जिला केड़ा सी? जिला फिरोजपुर। ते तहसील? तहसील नथाना। तहसील नथाना। नसाना। अच्छा, तो ये दसो भी आपां ਉਹਦੇ ਲਾਗੇ ਹੋਰ ਕਿਹੜੇ ਕਿਹੜੇ ਪਿੰਡ ਸੀ ਵੱਡੇ ਆਪਣੇ ਪਿੰਡ ਦੇ? ਪਿੰਡ ਦੇ ਹਾਂ ਲਾਗੋ ਸਾਨੂੰ ਲੱਭਾ ਚੱਕਵਾ ਪਾਣੀ ਸੀ, ਪੂਲਾ ਸੀ, ਮਾੜੀ ਸੀ। ਮਾੜੀ ਜੀ ਹਾਂ। ਤੇ ਰਾਮਪੁਰਾ ਸੀ, ਫੂਲ ਸੀ। ਰਾਮਪੁਰਾ ਫੂਲ। ਅੱਛਾ, ਤੇ ਇਹ ਸਾਰੇ ਪਿੰਡ ਜਿਹੜਾ ਬਾਬਾ ਜੀ ਤੁਹਾਡਾ ਪਿੰਡ ਸੀ ਉਹ ਸਾਰਾ ਮੁਸਲਮਾਨਾਂ ਦਾ ਪਿੰਡ ਸੀ ਕਿ ਸਰਦਾਰ ਵੀ ਹੈ ਸੀ, ਹਿੰਦੂ ਵੀ ਹੈ ਸੀ? ਹਰਲੇ ਪਿੰਡ ਦੇ ਵਿੱਚ ਜੀ ਲੱਖ ਹਿੰਦੂ ਸੀ। ਅੱਛਾ, ਏਡੇ ਵੱਡਾ ਪਿੰਡ ਸੀ ਤੇ ਕੋਈ 100 ਮੁਸਲਮਾਨ ਸੀ। ਅੱਛਾ, ਬੜਾ ਮਤਲਬ ਸਾਰਾ ਪਿੰਡ ਸਿੱਖਾਂ ਦਾ ਸੀ। ਸਿੱਖਾਂ ਸਰਦਾਰਾਂ ਦਾ ਸੀ। ਅੱਛਾ, ਤੇ ਕੋਈ ਉਸ ਵੇਲੇ ਦੇ ਸਰਦਾਰਾਂ ਦੇ ਨਾਂ ਵੀ ਤੁਹਾਨੂੰ ਯਾਦ ਹੈ ਜਿਹੜੇ ਸੰਗੀ ਤੁਹਾਡੇ ਨਾਲ ਖੇਡਦੇ ਹੋਣ? ਬੜੇ ਕੋਈ ਨਾਂ ਸੁਣਾ ਹੋਗਾ, ਕੋਈ ਬੇਲੀ ਉਸ ਵਕਤ ਤੇ ਤੁਹਾਡੇ ਹੋਣ ਜਿਹੜੇ ਆਪਸ ਵਿੱਚ ਖੇਡਦੇ ਹੋ? ਇੱਕ ਨਾਮ ਸੀਗਾ ਲਾਭ ਸਿਉਂ। ਲਾਭ ਸਿਉਂ। ਇੱਕ ਨਾਮ ਮਿੰਦਰ ਸਿਉਂ। ਮਿੰਦਰ ਸਿਉਂ। ਇੱਕ ਨਾਮ ਸੀ ਜੋਗਿੰਦਰ ਸਿਉਂ। ਜੋਗਿੰਦਰ ਸਿਉਂ। ਉਹ ਤਿੰਨੇ ਭਰਾ ਸੀਗੇ। ਤਿੰਨੇ ਭਰਾ ਸੀ ਸਹੀ। ਅਸੀਂ ਮਾਲ ਇਕੱਠਾ ਚਾਰਦੇ ਹੁੰਦੇ ਉਹਨਾਂ ਦੇ ਨਾਲ? ਉਹਨਾਂ ਸਾਡਾ ਅਸੀਂ ਸੰਗਾ ਉਹਨਾਂ ਦੇ ਨਾਲ ਸੀਗਾ। ਅੱਛਾ ਅੱਛਾ, ਤੁਹਾਡਾ ਦੋਸਤ ਸਨ ਉਹ ਨਿੱਕੇ ਜੀ ਆ। ਅੱਛਾ, ਤੇ ਬਾਕੀ ਹੋਰ ਕਿਸੇ ਨਾਲ ਕਾਇਦਾ, ਕਿਸੇ ਨਾਲ ਜਾਇਦਾ, ਕਿਸੇ ਨਾਲ ਜੰਗੀਰ ਸਿੰਘ, ਕਿਸੇ ਨਾਲ ਨਿਹਾਲ ਸਿੰਘ, ਕਿਸੇ ਨਾਲ ਇੰਦਰ ਸਿੰਘ, ਕਿਸੇ ਨਾਲ ਮਿੰਦਰ ਸਿੰਘ, ਕਿਸੇ ਨਾਲ ਜੋਗਿੰਦਰ ਸਿੰਘ। ਤੇ ਬਾਬਾ ਜੀ ਸਕੂਲ ਵੀ ਜਾਂਦੇ ਰਹੇ ਉੱਥੇ? ਹੈਂ? ਸਕੂਲ ਹੀ ਪੜ੍ਹਦੇ ਹੋ ਰਹੇ ਉੱਥੇ? ਸਕੂਲ ਮੈਂ ਹਾਂ ਨਾ ਮੈਂ ਨਹੀਂ ਜੀ ਸਕੂਲ ਨਹੀਂ ਗਿਆ ਉੱਥੇ? ਸਹੀ ਹੈ। ਤੇ ਹੋਰ ਕੀ ਖੇਡਾਂ ਕੀ ਖੇਡਦੇ ਹੁੰਦੇ ਸੋ ਬਚਪਨ ਦੇ ਵਿੱਚ ਨਿੱਕੇ ਹੁੰਦੇ? ਉੱਥੇ ਖੇਡਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸਨ? ਜੀ ਉਹ ਖੇਡ ਜਾਂਦੇ ਕਾਦੀਆਂ ਸੀਗੀਆਂ ਬਾਹਰ। ਉਹ ਕ੍ਰਿਕਟ ਗੇਂਦ ਤਾਂ ਹੁੰਦੀ ਨਹੀਂ ਹੋਣੀ ਉਸ ਵੇਲੇ, ਕੋਈ ਕਬੱਡੀ ਛਬੱਡੀ? ਕਬੱਡੀ ਖੇਡਦੇ ਸੀਗੇ। ਇਹਨਾਂ ਜੋਗਿੰਦਰ ਸਿੰਘ, ਮਿੰਦਰ ਸਿੰਘ ਨਾਲ ਕਬੱਡੀਆਂ ਰਲ ਕੇ ਖੇਡਣੀਆਂ ਬਸ। ਅੱਛਾ, ਤੇ ਤੁਹਾਨੂੰ ਕਿਵੇਂ ਪਤਾ ਚੱਲਿਆ ਉੱਥੋਂ ਬਈ ਅਸੀਂ ਹੁਣ ਇੱਥੋਂ ਸਾਡਾ ਸਿਲਸਿਲਾ ਖਤਮ ਹੋ ਗਿਆ, ਅਸੀਂ ਪਾਕਿਸਤਾਨ ਬਣ ਕੇ ਉੱਧਰ ਜਾਣਾ? ਕਿਵੇਂ ਪਤਾ ਲੱਗਾ ਤੁਹਾਨੂੰ? ਉਹ ਬਾਹਰ ਰੱਬ ਨੇ ਜਿਹੜੀ ਹੋਣੀ ਸੀ ਉਹ ਹੋ ਕੇ ਰਹਿੰਦੀ ਹੈ। ਜੀ ਹਾਂ। ਫੱਗਣ ਦੇ ਵਿੱਚ ਵੋਟ ਪਾਏ ਨਾ। ਅੱਛਾ, ਫੱਗਣ ਦੇ ਵਿੱਚ? ਜੀ ਆ। ਅੱਛਾ, ਚੇਤ ਜੀ 15 ਨੂੰ ਨਤੀਜਾ ਨਿਕਲ ਗਿਆ ਬਈ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ। ਬਣ ਗਿਆ। ਅੱਛਾ ਜੀ ਆ। ਸੀਗਾ ਮੇਰਾ ਚਾਚਾ ਹੀ ਲੱਗਦਾ, ਮੇਰੇ ਪਿਓ ਦਾ ਫਤਿਹਰੇਰ ਸੀ। ਜੀ ਉਹ ਕੋਠੇ ਤੇ ਵੀ ਆਇਆ ਆ ਕੇ ਮੇਰੇ ਬਹਿ ਗਿਆ। ਜੀ ਹਾਂ। ਉਹ ਮੇਰੇ ਪਿਓ ਨੂੰ ਦੱਸਦਾ, ਮੇਰੇ ਪਿਓ ਦਾ ਨਾਂ ਘੱਟ ਹੀ ਲੈਂਦੇ, ਬੜਾ ਮੀਆਂ ਮੀਆਂ ਹੀ ਸਾਦੇ। ਤੁਹਾਡੇ ਅੱਬਾ ਜੀ ਨੇ ਮੀਆਂ ਜੀ ਸੱਦੇ ਸੀ? ਹਾਂ। ਅੱਛਾ, ਉਹ ਸਾ ਮੀਆਂ ਵੇ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ। ਜੀ ਹਾਂ। ਚਲੋ ਅੱਛਾ ਠੀਕ ਹੈ। ਜੀ ਹਾਂ। ਕਿਸੇ ਨੇ ਗੱਲ ਕੋਈ ਨਹੀਂ ਵੀ ਸ਼ਹਿਰਾਂ ਦੇ ਵਿੱਚ ਰੌਲੇ ਇਹ ਵੀ ਕਦੇ ਗੱਲ ਹੋਈ ਆ? ਹਾਂ ਬਈ, ਮੁਲਕ ਵੀ ਕਦੀ ਬਣੇ? ਹਾਂ। ਬਾਈ ਹੁੰਦੀ 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 ਜਿਸ ਵੇਲੇ ਆਣ ਕੇ ਹੋ ਗਿਆ ਨਾ ਬਦਰੂ ਚੜ੍ਹ ਗਿਆ। ਬਦਰੂ ਚੜ੍ਹ ਗਿਆ। ਅੱਛਾ, ਉਹ ਪੈ ਗਈ ਲੋਟੀ। ਚੇਤ ਵਿਸਾਖ ਜੇਠ ਆੜ ਸਾਵਣ ਤੇ ਬਦਰੂ ਆ ਗਿਆ। ਅੱਛਾ, ਲੋਟੀ ਪੈ ਗਈ। ਉਸ ਵੇਲੇ ਤੁਸੀਂ ਫਿਰ ਉੱਥੋਂ
ਉੱਚਾ ਲਾਏ। ਸਾਨੂੰ ਫਿਰ ਰੋਟੀ ਪਾਏਗੀ ਸਾਨੂੰ ਲੱਭੇ ਕੋਈ ਬਾਹਰ ਕਿਸੇ ਪਾਸੇ ਨਹੀਂ ਨਿਕਲੇ। ਅੱਛਾ, ਜਿਹੜੇ ਤੁਹਾਡੇ ਨਾਲ ਉਹ ਸਰਦਾਰ ਰਹਿੰਦੇ ਸਨ, ਤੁਹਾਡੇ ਦੋਸਤ ਸਨ, ਜਾਂ ਉਹਨਾਂ ਨੇ ਤਾਂ ਤੁਹਾਨੂੰ ਰੋਕਿਆ ਨਹੀਂ ਵੀ ਤੁਸੀਂ ਇੱਥੇ ਰਹਿ ਜਾਓ, ਜਾਂ ਉੱਥੋਂ ਕਿਸੇ ਨੇ ਤੰਗ ਕੀਤਾ ਹੋਵੇ ਤੁਹਾਡੀ ਕੋਈ ਚੀਜ਼ ਖੋਹ ਲਈ, ਕੋਈ ਦੀ ਕਹਾਣੀ ਸਾਨੂੰ ਸੁਣਾਓ ਉੱਥੋਂ ਆਉਣ ਦੀ। ਉਹਨਾਂ ਨੇ ਸਾਨੂੰ ਕੋਈ ਨਹੀਂ ਆਖਿਆ ਬਜਾ ਬਗ ਜੋ ਜਾਂ ਕਰੋ ਜਾਂ ਰਹੋ। ਜੀ ਹਾਂ, ਚੁੱਪ ਹੀ ਰਹੇ ਨੇ। ਚੁੱਪ ਵਿੱਚ ਸਹੀ। ਜੀ ਹਾਂ, ਬੱਚੇ ਬੜੇ ਆਣ ਕੇ ਮਾਹ ਰਮਜ਼ਾਨ ਦਾ ਮਹੀਨਾ ਸੀ, ਨਮਾਜ਼ ਅਸੀਂ ਪੜ੍ਹੀ 2 ਬੰਦੇ ਛੱਤ 'ਤੇ ਚੜ੍ਹਾ ਕੇ। ਅੱਛਾ, ਆਪਣੇ ਘਰ ਦੀ ਛੱਤ ਤੇ? ਮਸੀਤ ਦੀ ਛੱਤ। ਅੱਛਾ, ਮਸੀਤ ਛੱਤ। ਈਦ ਪੜ੍ਹੀ। ਈਦ ਪੜ੍ਹੀ। ਉਹ ਤੋਂ ਬਾਅਦ 3 ਦਿਹਾੜੇ ਪਿੱਛੇ ਮੈਂ ਫਿਰ ਰੋਟੀ ਪੈ ਗਈ। ਰੋਟੀ ਪੈ ਗਈ। ਤੁਹਾਨੂੰ ਵੀ ਲੁੱਟਿਆ ਕਿਸੇ ਲੋਕਾਂ ਨੇ? ਬਸ ਹਰ ਸ਼ਾਇਦ ਲੁੱਟ ਲਈ ਹੈ। ਸਾਨੂੰ ਮੇਰਾ ਪਿਓ ਸੀ ਮਾਰਤਾ, ਮੇਰੇ ਪਿਓ ਦਾ ਭਰਾ ਸੀ ਇੱਕ, ਉਹ ਮਾਰਤਾ। ਮੇਰੇ ਪਿਓ ਦੇ 4 ਪੁੱਤਰ ਸੀ, ਚਾਰੇ ਮਾਰਤੇ। ਮੇਰੇ ਪਿਓ ਦੇ 4 ਪੁੱਤਰ ਸੀ, ਉਹਨਾਂ 'ਚੋਂ ਇੱਕ ਆਇਆ, 3 ਉਹ ਮਾਰਤੇ। ਸਾਰਾ ਖਾਨਦਾਨ ਹੀ ਮਰਦਾਂ ਦਾ? ਅੱਛਾ, ਉਹ ਜਿਹੜੇ ਮਾਰਨ ਵਾਲੇ ਸਨ ਉਹ ਤੁਹਾਡੇ ਆਪਣੇ ਪਿੰਡ ਦੇ ਸਨ ਜਾਂ ਬਾਹਰੋਂ ਕਿਤੋਂ ਪਿੰਡਾਂ 'ਚੋਂ ਆਏ ਸਨ? ਬਾਹਰੋਂ ਪਿੰਡਾਂ 'ਚੋਂ ਆਏ ਵੀ ਸੀਗੇ ਅਤੇ ਵਿੱਚੋਂ ਫੇਰ ਇਹ ਵੀ ਸੀ ਆਪਣੇ ਚੱਕ ਦੇ ਵੀ, ਆਪਣੇ ਚੱਕ ਦੇ ਵੀ ਰਲੇ ਸੀ? ਜੀ ਹਾਂ। ਤੇ ਵਿੱਚ ਲੁਕਾਉਣ ਵਾਲੇ ਵੀ ਸੀਗੇ, ਆਪਣੇ ਸਰਦਾਰ ਵੀ ਜਿਹੜੇ ਲੁਕਾਉਣ ਵਾਲੇ ਸੀਗੇ। ਅੱਛਾ, ਪਰ ਉਹਨਾਂ ਦਾ ਐਲਾਨ ਇਹ ਸੀਗਾ ਵੀ ਜਿਹਦੇ ਘਰੋਂ ਮੁਸਲਮਾਨ ਦਾ ਬੱਚਾ ਨਿਕਲਿਆ ਨਾ ਉਹਦੇ ਘਰ ਨੂੰ ਅੱਗ ਲਾ ਦੇਣੀ। ਅੱਛਾ, ਜਿਹਦੇ ਘਰੋਂ ਮੁਸਲਮਾਨ ਦਾ ਬੱਚਾ ਨਿਕਲਿਆ ਅੱਗ ਲਾ ਦੇਣੀ। ਜੀ ਹਾਂ, ਉਹ ਡਰਦੇ ਵਿਚਾਰੇ ਲੁਕਾਉਂਦੇ ਨਹੀਂ ਸੀ? ਲੁਕਾਉਂਦੇ ਨਹੀਂ ਸੀ। ਅੱਛਾ, ਜਿਹੜੇ ਬਾਹਰੋਂ ਬਲਵਾਈ ਆਉਂਦੇ ਸੀ ਉਹ ਕਹਿੰਦੇ ਸੀ? ਹਾਂਜੀ, ਅਸੀਂ ਲੁਕੇ ਹੋਏ। ਮੇਰੀ ਮਾਂ, ਮੇਰੀ ਭੈਣ। ਜੀ ਜੀ। ਆਇਆ ਬੁੱਢਾ ਉਹਨਾਂ ਦਾ ਵੀ ਜੇ ਕੋਈ ਮੁਸਲਮਾਨ ਦਾ ਬੱਚਾ ਤੇ ਕੱਢ ਦਿਓ। ਜੀ ਜੀ। ਤੇ ਨੇ ਅੱਗ ਲਾ ਕੇ ਫੂਕ ਦੇਣਾ। ਭਾਈ ਉਹ ਮਾਨੀਆਂ ਦੀਆਂ ਭਾਈ ਬੁੱਢਾ ਰਹਿਣ ਨਹੀਂ ਦਿੰਦਾ। ਅੱਛਾ, ਉਹ ਠੀਕ ਅੱਗੇ ਉਹ ਮਾਰਦੇ ਆਏ ਜੀ। ਅਤੇ ਅਸੀਂ ਮੈਂ ਇੱਥੇ ਆ ਜੀ। ਉਹਨਾਂ ਕੱਢ ਕੇ ਉਹ ਪਾਇਆ ਨਾਲ ਹੀ ਕੋਠੇ ਚੜ੍ਹ ਕੇ ਪਹਿਲੇ ਬਾਹਰ ਉਤਰੇ। ਇੱਕ ਕਰਿਆੜਿਆਂ ਦਾ ਭੋਂ ਦਾ ਕੋਠਾ ਸੀ। ਭੋਂ ਦਾ ਕੋਠਾ? ਅੱਛਾ, ਅਸੀਂ ਭੋਂ ਦੇ ਵਿੱਚ ਵੜ ਗਏ। ਤੁਸੀਂ ਭੋਂ ਦੇ ਵਿੱਚ ਵੜ ਗਏ? ਤੁਸੀਂ, ਤੁਹਾਡੀ ਮਾਂ, ਭੈਣ, ਮਾਂ ਤੇ ਭੈਣ ਭੋਂ ਦਾ ਕੋਠਾ ਸੀ ਨਾਲ ਕਿਰਾਣਾ ਦਾ, ਉਹਦੇ ਵਿੱਚ ਚਲੇ ਗਏ? ਉਹ ਤਾਂ ਫਿਰ ਇੱਥੋਂ ਮਾਰਦੇ ਮਾਰਦੇ ਇੱਧਰ ਹੀ ਰਹੇ। ਜੀ ਹਾਂ। ਜਿਸ ਵੇਲੇ ਫਿਰ ਹੋ ਗਈ ਨਾ ਪੇਛੀ। ਜੀ ਸਹੀ। ਮਨ ਤਾਂ ਪਿਆਸ ਖਾ ਗਈ। ਅੱਛਾ, ਤ੍ਰੇਹ ਲੱਗ ਗਈ? ਬਦਲੂ ਘੇਰੇ ਭੋਂ ਦੇ ਵਿੱਚ ਲੁਕੇ। ਓਏ ਹੋਏ, ਗਰਮੀ ਤਾਂ ਅਖੀਰ ਹੋਣੀ ਹੈ। ਮੇਰੀ ਮਾਂ ਮੇਰੇ ਮੂਹਰੇ ਹੱਥ ਬੰਨੇ ਵੀ ਦੇ ਲੈ ਜਾਂਦੇ, ਫਿਰ ਪਾਣੀ ਪਿਆ ਦੂੰਗੀ। ਅੱਛਾ, ਤੁਹਾਡੀ ਭੈਣ ਜਿਹੜੀ ਸੀ ਉਹ ਤੁਹਾਡੇ ਤੋਂ ਛੋਟੀ ਸੀ ਵੱਡੀ ਸੀ? ਛੋਟੀ ਸੀ। ਛੋਟੀ ਸੀ। ਉਹਨੂੰ ਵੀ ਵਿਚਾਰੀ ਨੂੰ ਪਿਆਸ ਲੱਗੀ ਹੋਣੀ ਹੈ? ਹਾਂ, ਲੱਗੀ ਹੋ ਸੀ ਨਾ। ਫਿਰ ਭਾਈ ਮੈਂ ਤਾਂ ਅੱਜ ਬੜਾ ਤੰਗ ਹੋ ਕੇ ਨਾ ਨਿਕਲ ਗਿਆ ਬਾਹਰ। ਅੱਛਾ, ਨਾਲ ਹੀ ਮਕਾਨ ਸੀਗਾ ਜੱਟਾਂ ਦਾ, ਹੋਰ ਸਾਡੇ ਬੇਬੇ ਦੀ ਸੀ ਉਹ ਜੱਟ। ਹਾਂ, ਉਹਨਾਂ ਦੇ ਘਰੇ ਗਿਆ। ਨਾਲ ਮੇਰੀ ਮਾਂ, ਮੇਰੀ ਭੈਣ ਦੀ। ਉਹਨਾਂ ਦੇ ਛੋੜ ਮੇਰੇ ਹਾਣੀ ਸੀਗੇ, ਉਹਦੇ ਧੱਕੇ ਦੇ ਮੈਨੂੰ। ਅੱਛਾ, ਉਹ ਸਾਡੇ ਘਰ ਨੂੰ ਅੱਗ ਲਾ ਦੇਣਗੇ, ਨਿਕਲੋ ਨਿਕਲੋ। ਅੱਛਾ, ਉਹ ਡਰ ਗਿਆ ਵੀ ਸਾਡੇ ਘਰ ਨੂੰ ਅੱਗ ਲਾਉਣ ਦੇਣਗੇ, ਤੁਸੀਂ ਨਿਕਲੋ ਇੱਥੋਂ। ਅੱਛਾ, ਅਤੇ ਉਹ ਮੇਰੀ ਮਾਂ ਕੀ ਕਰੀ, ਉਹ ਮੇਰੇ ਪੁੱਤ ਨੂੰ ਪਾਣੀ ਤੋਂ ਪਿਲਾ ਦਿਓ, ਮੇਰੇ ਪੁੱਤ ਨੂੰ ਪਾਣੀ ਤੋਂ ਪਿਲਾ ਦਿਓ। ਉਹ ਕਾਹਲ ਦੇ ਵਿੱਚ ਥਾਲੀ 'ਚ ਪਾਣੀ ਲਿਆਏ ਜੀ। ਉਹ ਥਾਲੀ 'ਚ ਪਾਣੀ ਲਿਆਂਦਾ, ਮੈਂ ਪੀਣਾ ਹੈ। ਉਹ ਮੈਨੂੰ ਧੱਕੇ ਦਿੰਦੇ, ਥਾਲੀ 'ਚ ਪਾਣੀ ਪੀਤਾ ਜਾਂਦਾ ਕੋਈ? ਜੀ ਜੀ, ਥਾਲੀ 'ਚ ਕੀ? 2 ਕੁੱਟਾਂ ਬਰੀਆਂ ਚੱਲ ਪਾਏ। ਅੱਛਾ, ਉਹ ਆਖਣ ਲੱਗੇ ਬਈ ਸਮਾਨੀਆਂ ਨੂੰ ਕਹਿੰਦੇ ਕੁਝ ਨਹੀਂ ਜੀ, ਅਤੇ ਬੰਦਿਆਂ ਨੂੰ ਮਾਰ ਛੱਡਦੇ ਨਹੀਂ ਬੰਦਿਆਂ ਨੂੰ। ਮੈਨੂੰ ਤਾਂ ਉਹਨਾਂ ਨੇ ਫਿਰ ਬਾਹਰ ਕੱਢਤਾ। ਸਹੀ, ਬਾਹਰ ਕੱਢਿਆ। ਮੈਂ ਫਿਰ ਸਮਝਦਾ ਮੈਂ ਫਿਰ ਤੋਂ ਬਾਹਰ ਨਿਕਲਦਾ, ਚੂੜੇ ਨਹੀਂ ਗਏ, ਉਹ ਮੇਰੇ ਮਗਰ ਪੈ ਗਏ। ਅੱਛਾ, ਜੂੜੇ? ਚੂੜੇ ਚੂੜੇ ਉਹ ਮਗਰ ਪੈ ਪਏ। ਮੂਹਰੋਂ ਜੱਟ ਆਉਂਦਾ ਸੀਗਾ, ਉਹ ਵੀ ਸਾਡਾ ਜਾਣ ਬੁੱਝ ਬੇਬੀ ਸੀ। ਉਸਨੇ ਉਹ ਲੜ ਕਰੇ, ਉਹਨੇ ਹੱਥ ਛੋਡੀ ਆਈ ਸੀ ਤੇ ਸੀ ਫਲਾਣੇ ਦਾ ਪੁੱਤਰ ਸੌਦਾ ਕੀ ਲਈ ਜਾਂਦਾ, ਮੁੜੇ ਪੁੱਛੇ ਢੇਡੋ। ਅੱਛਾ, ਉਹਨੇ ਬਾਅਦ ਮੋੜ ਦਿੱਤੀ, ਤਾਂ ਤੁਹਾਡੀ ਜਾਨ ਬਚੀ। ਨਾਲ ਹੀ ਫਿਰ ਪਰ ਬਰਾਨੀ ਪੋਏ ਸੀਗੇ। ਜੀ ਜੀ।
बस 2 मील मैं पै पै के गया। 2 मील तुसीं रिड़दे गए? रिड़दे गए। अच्छा। आ खेप मूई जी ना, आ तिमार सुंडी जी सही, जी जी। जिस वेले वो बढ़ के गया तो कहाँ फिर आ गया राह। सही। राह दे सीगा बनना पाए बाय डाडा। जी जी। अब अजाड़े को मार अजाड़े तो सही है। उसे मैं भी चिलकोर के हो गया जब मैं फिर वो उत्थे में खड़ा होना सी। जी सही है। मैं खड़ा हुआ तो पर एक सिख खड़ा जी। वो सामने ला करीबन 4-5 किले का फैसला। ਤੁਹਾਡੇ ਕੋਲ 4-5 किले दूर खड़ा सी सरदार एक। खड़ा जी जो मैं खड़ा हुआ जी वो लै के बरछा भज्या मेरे नीम। अच्छा, बरछा लैके ਤੁਹਾਡੇ ਵੱਲ दौड़ पिया? जी। मैं मारी शाद पर बनमाड़ सीगा, वो बनमाड़ दे बीती वहाँ पे मैं वो पीछे मुड़ के पैसे के। सही। फिर जेड़े हो मैं पानी का पी नहीं दिंदे पानी जी सही। वो दूध दिहाड़े आए फिर समझ पट्ठे बड्ढना। जी सही। मैं फिर उन्होंने को चले गया। अच्छा, ਤੇ ਉਹ ਤੁਹਾਡੀ ਵਾਲਦਾ ਸਾਹਿਬਾ ਤੇ ਮਮਸ਼ੀਰਾ ਕਿਹਦੇ ਸੀ? ਉਹ ਉਹਨਾਂ ਦੇ ਘਰ ਹੀ ਆ। ਉਹਨਾਂ ਦੇ ਘਰ ਜਿਹਨਾਂ ਪਾਣੀ ਪਿਲਾਇਆ ਸੀ? ਹਾਂ। ਅੱਛਾ, ਉਹ ਵੀ ਸਰਦਾਰ ਹੀ ਸਨ? ਹਾਂ, ਸਿੱਖ ਸਨ। ਜੀ। ਮੈਂ ਉੱਥੇ ਫਿਰ ਉਹ ਭਾਈ ਮੇਰੀ ਰੋਟੀ ਫਿਰ ਦਿੰਦੇ ਰਹੇ। ਤੁਹਾਡੀ ਰੋਟੀ ਉਹ ਦਿੰਦੇ ਰਹੇ? ਮੈਂ 10 ਦਿਹਾੜੇ ਕੱਟੇ ਬਾਹਰ। ਸਹੀ। ਰੋਟੀ ਲਿਆਇਆ ਕਰਨਾ। ਅਸੀਂ ਇੱਕ ਦੁਬਾਰਾ ਜ਼ਮੀਨ ਦਾ ਮੁੱਲ ਲਿਆ। ਅਦਵਾੜਾ ਜ਼ਮੀਨ ਦਾ ਮੁੱਲ ਲਿਆ ਤੁਸੀਂ? ਜੀ। ਪੈਸੇ ਤਾਰ ਤੇ ਪਟਵਾਰੀ ਦੇ ਨਾ ਕੋਈ ਨਹੀਂ ਹੋਈ। ਨਾ ਕੋਈ ਨਹੀਂ। ਸਹੀ। ਪਟਵਾਰੀ ਦੇ ਬਟੂ ਭਰ ਦੇ। ਅੱਛਾ। ਉਹ ਜਦੋਂ ਦੇਖਿਆ ਉਹ ਜੱਟ ਆਖਣ ਲੱਗੇ ਵੀ ਜ਼ਮੀਨ ਸਾਡੇ ਨਾਂ ਲਵਾ ਦੇ। ਉਹ ਜਿਹਨਾਂ ਕੋਲ ਤੁਸੀਂ ਰਹਿੰਦੇ ਸੀ ਜਿਹੜੇ ਰੋਟੀ ਵੀ ਦਿੰਦੇ ਸੀ? ਅੱਛਾ। ਤੁਸੀਂ ਕਹੋ। ਉਹ ਮੇਰੀ ਮਾਂ ਨੂੰ ਆਖਣ ਲੱਗੇ ਜੀ ਵੀ ਅਸੀਂ ਇਹਨਾਂ ਦੇ ਪੈਸੇ ਦੇਣੇ ਆ, ਬੰਦਾ ਮੇਰਾ ਮਾਰਿਆ ਗਿਆ ਸੀ, ਹੁਣ ਪੈਸੇ ਕਿੱਥੋਂ ਦੇ ਦਈਏ? ਅੱਛਾ। ਜ਼ਮੀਨ ਚੱਲ ਇਹਨਾਂ ਨੂੰ ਮਿਲ ਜਾਵੇ। ਭਾਈ ਤੁਸੀਂ ਤਾਂ ਜਾ ਹੀ ਰਹੇ ਹੋ ਜ਼ਮੀਨ ਸਾਨੂੰ। ਹਾਂ। ਉਹ ਕੋਈ ਘਰ ਸਿੱਖਾਂ ਦਾ ਹੋਰ ਸੀ, ਚੰਗਾ ਵੱਡਾ ਘਰ। ਜ਼ਮੀਨ ਤੁਸੀਂ ਕੋਨਾ ਦਿੱਤੀ? ਹਾਂ, ਜ਼ਮੀਨ ਉਹਨਾਂ ਨੂੰ ਕੋਨਾ ਦਿੱਤੀ? ਨਹੀਂ ਕੋਈ ਨਹੀਂ। ਵੱਡਾ ਘਰ ਸੀਗਾ ਜ਼ਿਮੀਂਦਾਰਾਂ ਦਾ ਹੋਰ। ਜੀ। ਉਹ ਲੰਬਰਦਾਰ ਸਫੈਦ ਪੋਸ਼ ਸੀਗਾ। ਸਹੀ। ਉਹਨਾਂ ਦਾ ਉਹ ਜਿਨ੍ਹਾਂ ਦਾ ਮੈਂ ਮਾਲ ਚਾਰ ਜਾਂਦਾ ਉਹਨਾਂ ਦੇ ਛੋਰ ਸੀ। ਅੱਛਾ, ਜੋਗਿੰਦਰ ਸਿਉਂ ਜਿਹੜੇ ਮਿੰਦਰ ਸਿਉਂ ਤੇ ਜੋਗਿੰਦਰ ਸਿਉਂ। ਉਹ ਮੇਰੀ ਮਾਂ ਗਈ ਉਹਨਾਂ ਦੇ ਘਰੇ, ਉਹਨਾਂ ਨੂੰ ਦੱਸਿਆ ਜੀ ਆ ਦੇਣਾ। ਉਹ ਲੰਬਰ ਬੋਲਦਾ ਦਾ ਜੇ ਜ਼ਮੀਨ ਨਾਲ ਬਾਤੀ ਕੱਲ ਨੂੰ ਰਸਾਈਆਂ ਹੋ ਜਾਣ, ਜ਼ਮੀਨ ਤਾਂ ਗਈ। ਸਹੀ ਹੈ। ਜੇ ਤੂੰ ਜ਼ਮੀਨ ਨਹੀਂ ਨਾਲ ਲਵਾਉਂਦੀ ਤਾਂ ਉਹਨਾਂ ਨੇ ਆਪ ਨਹੀਂ ਮਾਰਨਾ, ਉਹਨੂੰ ਕਹਿ ਦੇਣਾ ਫਲਾਣੇ ਦਾ ਭੁੱਖਿਆ ਬਮ ਮਾਰਿਆ ਜੈਸਾ ਕੁੱਤਾ ਮਾਰਿਆ ਮੇਰਾ। ਹਾਂ ਸਹੀ ਗੱਲ। ਉਹ ਜਿਹੜੀ ਲੰਬਰਦਾਰ ਨਹੀਂ ਸੀਗੀ ਜੀ, ਉਹਦਾ ਪੁੱਤ ਸੀਗਾ ਮੇਰਾ ਹਾਣੀ, ਕੋਈ ਪਤਾ ਨਹੀਂ ਮਹੀਨੇ ਦਾ ਕਿ 1.5 ਮਹੀਨੇ ਦਾ ਹੋ ਕੇ ਉਹ ਮਰ ਗਿਆ। ਸਹੀ। ਉਹ ਮੈਨੂੰ ਸਮਝਦਾ ਪੁੱਤਰੀ ਬਣਾ ਕੇ ਰੱਖਦੀ ਸੀ। ਨੰਬਰਦਾਰ ਨਹੀਂ ਜਿਹੜੀ ਹੈ? ਜੀ ਆ। ਉਹ ਬੈਠੀ ਸੁਣਦੀ ਹੈ, ਉਹ ਆਖਣ ਲੱਗੀ ਐਂ ਕਰ, ਉਹਨੂੰ ਆਪਣੇ ਘਰ ਲਾਇਆ। ਸਹੀ। ਆ ਪੇਟੀ ਹੈ ਮੇਰੀ 6 ਫੁੱਟੀ। ਸਹੀ। ਮਾਨ ਕੱਢ ਕੇ ਮੈਂ ਮੰਜੀਆਂ ਤੇ ਜੋੜ ਗਈਆਂ ਜੀ। ਜੇ ਭਲਾ ਆਏ ਗਏ ਨਾ ਮੈਂ ਪੇਟੀ ਮਾਰ ਕੇ ਜਿੰਦੇ ਲਾ ਦਿੱਤਾ। ਸਹੀ। ਉਹ ਬਾਅਦ ਮੈਨੂੰ ਉਹਨਾਂ ਨੇ ਫਿਰ ਘਰ ਲਿਆਂਦਾ। ਸਹੀ। ਉਹ ਮੈਨੂੰ ਉਹਨਾਂ ਨੇ ਫਿਰ ਭਾਈ ਸਮਝ ਲਿਆ ਕਰੀਬਨ 1.5 ਮਹੀਨਾ ਪੌਣੇ 2 ਮਹੀਨੇ ਮੈਨੂੰ ਉਹਨਾਂ ਨੇ ਰੱਖਿਆ। ਘਰ ਰੱਖਿਆ? ਸਹੀ। ਨੰਬਰਦਾਰਾਂ ਨੇ? हाँ। टिट्टी शाह मेरा आप फिट के हम भी लंबरदार ने। अच्छा। हाँ जी। तो फिर पता लग गया
बे फलाने दे 2 लुकोए वे, फलाने दा 1 लुकोया वा, फलाने दे 3 लुकोए वे ना। सही है। वो उन्होंने फिर सलाह की भी भाई हुण असीं तुहानूं किन्ना चिर लुकोई रखांगे। सही ते तुसीं हुण को ठंड पई है, हाँ ते तुसीं हुण भग जाओ, चले जाओ। सही। वो फिर वो नंबरदार ने भी मैनूं आखण लगी पुत्रा ते तुहाडी वालदा ते हमशीरा भी वो नंबरदार दे घर आ गए, यो उन पिछले घर ही सी? वो पिछले घर ही रहंदे, पिछले घर। सही। वो आखण लगे बे ए तेरे लगदे दिंदे भी है, वो मेरे मसेर सीगे। सही। आदि बे तू भी इन्हां दे नाल वग जा। अच्छा। मैनूं पूर भी पैंदा है, बुढ़ी समानी है। सही। ते शायद गल है, मैं ना इस बैसे होते नहीं की नहीं सामना। सही। मैं फिर उन्हां दे नाल रलाता। नाल रलाता उन्होंने मसेरां दे जी। हाँ जी। उस तो अल्लाह किता भाई, अल्लाह दी आस्ते तुर पे तुरे ते अम्मी ते नाल वो भी लै पैना? ना तुसीं कल्ले? कल्ले भी बंदे सी। अच्छा, बंदे टुर पे उत्थे। सही। वो आदे सीगे भी बुढ़ियां नूं मार दे कोई नहीं जी हाँ, इन्हां नूं गड्डी चढ़ा देंगे जी। सही है। बुढ़ियां नूं? हाँ जी। बंदे विचों निकल जाणगे। वो जो 4 रातां से टुरदे आए। सही है। ये भाई 4 रातां टुर के आए ना, पाकिस्तान 8 मील बाट रह गया। यो फिरोजपुर कोलों? जी हाँ, आप साढ़े घरों। यानी यो फिरोजपुर वाले रस्ते, कसूर वाले, गंडा सिंह वाले? उत्थे से आए, गड्डी दी लैन दे नाल एक किला छड्ड के जी कूली दी जमीन बाही सुहागी पई। सही है। ते पै भी फुट गई। सही। निगाह मारी भी दिन भी हो चलिया ते आ फसल खड़ी है जे लुक जी। सही। वो तो अल्लाह कीता सी ते भाई ओहदे च लुकन पग गए, फसल दे लुक गए। हाँ जी। वो एक शहर ना खुरे वाला कीता, कूली पोए ताजे खुरे। सही। हाँ जब लोगे जी क्योंकि हद ते एक शहर है हमोर। हमोर? हाँ। उससे मतलब तुहाडे पिंड तो पाकिस्तान तो 8 किलोमीटर पिछा हद दे ते पाकिस्तान दी पई है। हमोर शहर? जी हाँ। हमोर जिले का तो नहीं पता होना? हमोर केड़े जिले दा? जिला तो उत्थे केड़ा होना पहला? जिला तो फिरोजपुर ही सी। उत्थे फिरोजपुर ही है? फिरोजपुर जिले दे विच हमोर शहर। अच्छा। उत्थे कोई अफसर आमना बड़ा तकरीर करनी है। जी सही है। वो फिर समझदा भी सारे सिख जेड़े सी ना नेड़े चक्कां वाले 5 मील दा 7 मील दा जमीन शौक सी बिल्कुल तकरीर सुनने जाते हैं। सही है। वो गड्डी दी लैन के इत्थों दी जो नंगे ना, उन्हें मारी निगाह खुरिया ने। सही है। आजा खुरे ताजे या इत्थे तो शिकार है। अच्छा, इत्थे शिकार है वे खुरे ताजे ने। अच्छा। वो विचों बोलदा एक बंदा आदा शिकार ने उठना सोते। सही है। ते आपां तकरीर सुनिया ये आके शिकार खेल लांगे। सही है। तुसी ये गल्लां सुन रहे सी अंदर? ना। अच्छा। वो फिर तुम दसूंगा। अच्छा अच्छा। फिर साडा मेल हो गया ना। अच्छा अच्छा। आज तो समझ ला भाई थोड़ा जा चिर पछेरे। जी सही। भाई वो तक समझ ला भाई 100-150 बंदा आ गया। ਤੁਹਾਨੂੰ 100-150 ਬੰਦੇ ਨੇ ਘੇਰ ਲਿਆ ਤੇ ਉਹ ਫਸਲ ਦੇ ਵਿੱਚ ਭਾਈ ਆ ਗਏ। ਤੁਸੀਂ ਫਸਲ ਦੇ ਵਿੱਚ ਸੋ ਤੇ ਸ਼ਿਕਾਰ ਕਰਨ ਆ ਗਏ? ਹਾਂ ਜੀ ਜਦ ਆਏ ਵੇ ਹੋ ਜੀ ਘੇਰਾ ਪਾ ਲਿਆ। ਜੀ रबड़ा पाने पतौला ने पतौ पाने बरछा ने कुआड़ियां ने बरछे कुआड़ियां जाके ਹੁਣ ਜਿਸ ਵੇਲੇ ਫਸਲ ਦੇ ਵਿੱਚ ਵੱਢਦੇ ਆ ਜੀ ਉਹ 4 ਰਾਤਾਂ ਟੁੱਟਦਿਆਂ ਨੂੰ ਆ ਗਏ ਥੱਕੇ ਹੱਕੇ ਬਰੇ। ਉਹ ਮੇਰੇ ਬੇਬੀ ਤੇ ਦੂਜੇ ਉਹ ਕਹਾਂ ਜਰੀ ਕੋ ਗਏ, ਮੈਂ ਤਾਂ ਨੇੜੇ ਹੀ ਡਿੱਗ ਪਿਆ। ਅੱਛਾ। ਫਸਲ ਹੈ ਵਰਦੇ ਤੁਸੀਂ ਨੇੜੇ ਡਿੱਗ ਪਿਆ, ਬੇਲੀ ਤੁਹਾਡੇ ਥੋੜਾ ਅੱਗੇ ਟੁਰ ਗਿਆ, ਮਸੇਰ ਤੁਹਾਡੇ। ਅੱਛਾ। ਉਹ ਜੀ ਪਰਾ ਬਣਾ ਕੇ ਲਾਗੇ ਡੂਢਣ, ਤੁਹਾਨੂੰ ਡੂਢਣ ਲੱਗ ਪਿਆ।
भाई मूरे मैं आ गया, मैं पिया सीगा, मैं हड़का जा मैं उठन लगे, उन्हें मेरे इत्थे बरछा मारिया। बरछा मारा तो बरछा इत्थे लगा जी। अच्छा। बाहर निकल गया, मुझसे बह रहे बागड़ गए जैसे वो मुसले ने। वो पाए जिस मेरे उन्होंने भी कान पट्टे पे बिहाई के शिकार का ला गया जी जी। वो फिर लान कर देना सही। और दी गल है मार सोनू असीं बिच भी देवांगे सही है, पर बिच तुसीं औखे होवोगे। अच्छा, मार तुहानूं विच भी देवांगे लेकिन अंदर औखे मरोगे, तुसीं बाहर आ जाओ। असीं अपना चलावांगे। अच्छा। कहीं दे बाहर से बग्गू, कहीं दे सिर से बग्गू, कहीं दे पट से बग्गू, सही सही, तो औखे होए सही। कहीं बाहर आ गए तो सौखे रहोगे। सही। बस भाग्य पर खादा बनना है, मुँह साडा कोट वाले पासे है, बैठिए। वो आखन लगा कि तुम ऐ करो, कोई कन्या ऐसे में कर लो, अं तलवार मारी जावांगे। अच्छा, दौड़ा ला देंगे तुहाडी तलवार नाल, ते थोनों असीं हुण पाकिस्तान तो पहुँचा दिंदे हैं। सही। किते मूँह चों निकल गया चार दिन यार छोटे घर कित्थे है। अच्छा। अच्छा, साडे घर अमरराज। अमरराज, वो अमरराज पिंड सी कोई? हाँ, अमरराज पिंड सी। अच्छा। वो आदा साडे पिंड दा दरखान हिंदू, उन्हां दे विच 70 साल की उम्र, उस बलवे वालियां दे विच तुहाडे पिंड दा दरखान हिंदू होवे। अच्छा जी। पिंड तुहाडे दा नाम अमरराज सी? हाँ, अमरराज। वो जी। अच्छा। वो हजे पिछले पासे ही है, 70 साल की उम्र सीगा तो फसल में घेरा पाया सी ना। जी जी। उन्होंने आवाज सुन गई। अच्छा। उस अकबर महाराज दे मत मारने मेरे आए तो बिना। अच्छा। पर खड़ गए। तो मतलब उस दिरखान ने क्या कि इन्होंने मारना नहीं है जे मेरे आने तक? जी हाँ। अच्छा। वो जिस वेले वो आया उन्हें मारी निगाह तो मेरे बंदे ने वो पा के जफ्फियां ला गया रोमन। अच्छा। ਉਹਦਾ नाम ਸੀਗਾ बिशन सिंह। बिशन सिंह उस हिंदू सी कि सिख सी? सिख भी। दिरखान जेड़ा हाँ ਤੁਹਾਡੇ ਪਿੰਡ ਦਾ ਅਮਰਰਾਜ ਦਾ ਦਿਰਖਾਨ ਜਿਹੜਾ ਹੈ ਉਹ ਬਿਸ਼ਨ ਸਿੰਘ ਜਿਹਨੇ ਤੁਹਾਨੂੰ ਉੱਥੇ ਜੱਫੀ ਪਾ ਕੇ ਬਚਾਇਆ, ਬਿਸ਼ਨ ਸਿੰਘ ਦਿਰਖਾਨ ਅਮਰਰਾਜ ਪਿੰਡ ਦਾ। ਅੱਛਾ। ਉਹ ਭਾਈ ਰੋਵਣ ਲੱਗ ਗਿਆ, ਉਹ ਖੜੇ ਝਾਕਣ, ਉਹ ਬਿਸ਼ਨ ਸਿੰਘ ਇਹ ਕੀ, ਉਹ ਬਿਸ਼ਨ ਸਿੰਘ ਇਹ ਕੀ, ਦੇਖਦਾ ਮਾਰਦੇ ਤੂੰ ਜੱਫੇ ਪਾ ਕੇ ਰੋਣਾ। ਅੱਛਾ। ਉਹ ਕਮਲੇ ਬੰਦੇ ਇਹ ਤਾਂ ਮੇਰੇ ਬੰਦੇ ਆ, ਸਾਡਾ ਤਾਂ ਚੁੱਲ੍ਹਾ ਵੀ ਇੱਕੋ ਹੀ ਹੈ, ਪਹਿਲਾਂ ਇਹ ਪਕਾ ਲੈਂਦੇ ਪਿੱਛੋਂ ਅਸੀਂ ਪਕਾ ਲੈਂਦੇ ਜੀ, ਪਹਿਲਾਂ ਅਸੀਂ ਪਕਾ ਲੈਂਦੇ ਪਿੱਛੋਂ ਇਹ ਪਕਾ ਲੈਂਦੇ, ਇੱਕੋ ਘਰ ਹੈ ਸਾਡਾ। ਮਤ ਮਾਰਨਾ। ਉਹ ਭਾਈ ਉਹਨੇ ਫਿਰ ਮਾਰਨ ਨਾ ਦਿੱਤਾ ਤੁਹਾਨੂੰ? ਮਾਰ ਨਹੀਂ ਦਿੱਤਾ, ਫਿਰ ਸਾਨੂੰ ਘਰ ਲੈ ਗਏ। ਘਰ ਲੈ ਗਏ ਫਿਰ ਵਾਪਸ ਅਮਰਰਾਜ ਪਿੰਡ? ਨਾ ਨਾ, ਆਪ ਦੇ ਘਰ ਬਿਸ਼ਨ ਸਿੰਘ ਉੱਥੇ ਜਿੱਥੇ ਉਹ ਰਹਿੰਦੇ ਹੋਏ ਉਹਦੇ ਘਰ ਗਏ। ਭਾਈ रोटी टोको चाह पानी उन्हें दिता, देखे चल वादे जाओ। बनवा बन क्या रहा चाह के जी। सही। दो जने बर्छी लगी सी ना इतने छोटी फड़ी की तो बड़ी, मैं इतने बैठा मोड़ने के हथ पाया था। सही। मैं तो जा नहीं सकता। एक बिचवा जा रहे ना रख लो। सही। एक रजाए रखण वाले भी दिखाया रहा, जे आप 5 घर रखण वाले हो तो 20 मारन वाले हो गए, लड़ाई पै जू। लड़ाई पै जाए। सही। वो एक बिचों बोलिया, ਉਹਦਾ ਨਾਂ ਸੀ ਚੰਦ। ਚੰਦ ਸਿਉ? ਉਹ भाई है तो कला, मैं रखदा। अच्छा। जे मारन वाला मूहरे मैं पहला मरूंगा, पिछों तुसीं मर। अच्छा, चंद सिਉ ने कहा जी कि मैं इन्हां नूं रख लैना, ते जे कोई मारन आया तो फिर पहले मैं ही मरूंगा, मैं कला ही हाँ। अच्छा। वो भाई मैं रख रहे सन आगे। फिर 4 परौने, वो परौने बोलिया चाहे बड़ी रौनक डेरे थे। अच्छा। वो आखन लगे भाई मुसलमान है घेरे हुए,
ਉਹਨਾਂ ਦਾ ਕਰਕੇ ਬੰਦੇ ਸਾਰੇ ਬਟੇ ਹੋਏ ਪਏ। ਉਹਦੇ ਮਾਰਿਆ ਹੀ ਨਹੀਂ, ਉਹਦੇ ਬਿਸ਼ਨ ਸਿੰਘ ਦੇ ਚੱਕ ਦੇ ਨਹੀਂ ਹੈ, ਇਹਨੇ ਬਚਾ ਲੈਣਾ, ਇਹਨੇ ਮਾਰ ਨਹੀਂ ਦਿੱਤਾ। ਤੇ ਹੁਣ ਇਹਨਾਂ ਨੂੰ ਕੱਲ੍ਹ ਨੂੰ ਕਰ ਦਿਆਂਗੇ। ਉਹ ਜੇ ਰਾਤ ਮਾਰੇ ਗਏ ਉਹ ਇਹਨਾਂ ਦੀ ਬਰਾਤ ਐਂ ਕਰੋ, ਮੇਰੇ ਚੱਕ ਦੇ ਨਾਲ ਬੀਕਾਨੇਰ ਦੀ ਹੱਦ ਹੈ। ਅੱਛਾ, ਉਹ ਮਹਿਮਾਨ ਕਹਿੰਦੇ ਸੀ ਬੀਕਾਨੇਰ ਦੀ ਹੱਦ ਮੇਰੇ ਪਿੰਡ ਦੇ ਨਾਲ ਹੈ। ਨਾਲ ਹੈ, ਸਿਰਫਾ ਦੇ 1 ਕਿੱਲਾ ਸਨ ਹੈ। ਸਹੀ ਹੈ। ਬੀਕਾਨੇਰ ਦੇ ਬਾਦਸ਼ਾਹ ਦੇ ਸ਼ਹਿਰ ਉਹ ਵੀ ਸਾਰਾ ਬੀਕਾਨੇਰ ਦਾ ਜਿਹੜਾ ਸੀ ਨਾ, ਉਹ ਬਾਦਸ਼ਾਹ ਜਿਹੜਾ ਉਹਦਾ ਮੁਲਕ ਸੀ, ਕਿਸੇ ਮੁਲਕ 'ਤੇ 3 ਚੱਕਾਂ ਨੇ 20 ਮੁਸਲਮਾਨ ਮਾਰਤੇ। ਅੱਛਾ, ਉਹਨੇ ਹਾਂ ਨਹੀਂ ਕੀਤੀ, ਹੁਣ ਨਹੀਂ ਕੀਤੀ, 3 ਚੱਕਾਂ ਨੂੰ 5 ਲੱਖ ਰੁਪਈਆ ਜੁਰਮਾਨਾ ਪਾਤਾ ਬਾਦਸ਼ਾਹ ਨੇ। ਅੱਛਾ, ਕਿਉਂ ਮਾਰੇ ਨੇ? ਕਿਉਂ ਮਾਰੇ? ਉੱਥੇ ਛੱਡੋ, ਦਿਨੇ ਜਾਣ ਟੋਲੇ ਲਾਉਂਦੇ ਤੁਰੇ ਜਾਣ। ਸਹੀ ਹੈ। ਜੇ ਕੋਈ ਰਾਹ ਦੇ ਵਿੱਚ ਸਿੱਖ ਮਿਲੇ ਤਾਂ ਉਹਨੂੰ ਗਾਲ ਕੱਢਣ ਤੇ ਉਹ ਕੰਨਾਂ 'ਚ ਉਂਗਲਾਂ ਦੇ ਕੇ ਭੱਜ ਜੂ। ਉਹ 5 ਲੱਖ ਤੋਂ ਚੱਲਿਆ ਹੋਇਆ। ਸਹੀ ਹੈ, ਜੁਰਮਾਨਾ ਹੁੰਦਾ ਮਾਰਨ ਤੇ। ਜੀ ਹੈ, ਚਲੋ ਬਈ ਭਾਈ ਉਹ ਤਾਂ ਸੋਚੇ ਉਹਦੇ ਹੀ ਤੋੜ ਲੈ ਬੀਕਾਨੇਰ ਦੀ ਤਰਫ, ਉਹਦੇ ਘਰ ਨੂੰ। ਸਹੀ, ਉਹ ਪੁਰਾਣਿਆਂ ਦੇ। ਸਹੀ, ਉੱਥੇ ਗਏ ਭਾਈ, ਉਹ 12 ਮੀਲ ਬਾਟ। ਮੈਨੂੰ ਡਾਚੀ 'ਤੇ ਚੜ੍ਹਾ ਗਿਆ, ਉਹ ਬਿਸ਼ਨ ਸਿੰਘ ਵੀ ਚੜ੍ਹ ਗਿਆ, ਦੂਜਿਆਂ ਨੇ ਭਾਈ ਰਫਲਾਮ ਬਰਸੇ ਦੇ ਸਿੱਖਾਂ ਨੇ। ਸਹੀ, 15-20 ਬੰਦੇ ਸਾਡੇ ਨਾਲ ਭਾਈ ਉਹ ਤੁਰ। ਸਹੀ, ਬਸ ਉਹਨਾਂ ਦੇ ਘਰ ਆਏ, ਉਹਨਾਂ ਨੇ ਭਾਈ ਰੋਟੀ ਟੁੱਕ ਚਾਹ ਪਾਣੀ ਦਿੱਤਾ। ਚੱਲ ਹਰ ਤੋਂ ਬਾਹਰ ਤੇ ਬੀਕਾਨੇਰ ਦੀ ਰਿਆਸਤ 'ਚ ਫਿਰ ਚਾਹੇ ਦਿਨੇ ਤੁਰ ਕੇ ਪਲਦੇ। ਅੱਛਾ, ਤੁਹਾਡੀ ਵਾਲਦਾ ਤੇ ਹਮਸ਼ੀਰਾ ਉਹ ਪਿੱਛੇ ਹੀ ਰਹੇ, ਉਹ ਪਹਿਲੇ ਘਰ ਹੀ? ਉਹ ਤਾਂ ਪਿੱਛੇ ਰਹਿ ਗਏ। ਤੁਸੀਂ ਤੇ ਤੁਹਾਡੇ ਮਸੇਰ ਨਾਲ ਉਹ ਫਿਰ ਜਿਹੜੀਆਂ ਸਮਾਣੀਆਂ ਸੀ, ਸ਼ਹਿਰ ਹੈ ਬਠਿੰਡਾ। ਬਠਿੰਡਾ ਸ਼ਹਿਰ ਹੈ। ਉੱਥੇ ਫਿਰ ਕੈਂਪ ਲੱਗ ਗਿਆ। ਅੱਛਾ, ਕੈਂਪ ਲੱਗਿਆ, ਉਹਨਾਂ ਸਿੱਖਾਂ ਨੇ ਕੀਤਾ, ਜਿੰਨੀਆਂ ਸਮਾਣੀਆਂ ਸੀ ਨਾ ਸਾਰੀਆਂ ਚੱਕਦੀਆਂ ਇਕੱਠੀਆਂ ਕਰਕੇ ਤੋੜ ਲਈਆਂ ਵੀ ਚਲੋ ਸਾਨੂੰ ਭਾਈ ਕੈਂਪ ਛੱਡ ਆਈਏ ਤੇ ਉੱਥੇ ਕੰਮ ਦੇ ਗੱਡੀਆਂ ਲੈ ਜਾਣਗੀਆਂ। ਉਹ ਤਾਂ ਭਾਈ ਬਾਟ ਆ ਉੱਥੋਂ 12 ਮੀਲ। ਸਹੀ, ਬਠਿੰਡਾ ਸਾਡੇ ਚੱਕ ਤੋਂ ਬਠਿੰਡਾ 12 ਮੀਲ ਸੀ, ਅਮਰ ਰਾਜ ਤੋਂ। ਹਾਂ, ਤੋੜ ਲਈਆਂ ਭਾਈ। ਜਿਸ ਵੇਲੇ ਆ ਗਏ 10 ਮੀਲ ਤੇ 2 ਮੀਲ ਬਾਟ ਰਹਿ ਗਿਆ। ਉਹ ਲੈ ਭਾਈ ਹੁਣ ਤੁਸੀਂ ਆ 2 ਮੀਲ ਬਾਟ ਹਮ ਸੇ ਭੱਗ ਜਾਓ, ਅਸੀਂ 10 ਮੀਲ ਆਏ हैं ਤੇ 10 ਮੀਲ ਵੀ ਮੁੜ ਕੇ ਫੇਰ ਜਾਣਾ। ਚੰਗਾ ਭਾਈ। ਅੱਛਾ, ਤੁਹਾਨੂੰ ਕੋਈ ਨਾ ਪਤਾ ਚੱਲਿਆ ਵੀ ਤੁਹਾਡੀ ਵਾਲਦਾ ਤੇ ਹਮਸ਼ੀਰ ਨੂੰ ਬਠਿੰਡੇ ਭੇਜ ਰਹੇ ਨੇ ਕੈਂਪ ਤੇ? ਅਸੀਂ ਤਾਂ ਹੁਣ ਆਏ ਫਿਰ ਪਾਕਿਸਤਾਨ 'ਚ, ਸਾਨੂੰ ਪਤਾ। ਅੱਛਾ, ਉਹ ਭਾਈ ਜਿਸ ਵੇਲੇ ਅਗਾਂ ਬੂਟਿਆਂ ਦੀ ਬਗੀ ਆ ਪਤਾ ਨਹੀਂ 5 ਕਿੱਲਿਆਂ 'ਚ ਆਏ 10 'ਚ ਆਇਆ ਕਿੰਨੇ 'ਚ ਮੈਂ ਕਿਹੜਾ ਵੇਖੀ ਆ। ਉਹ ਜਿਹੜੇ ਸਿੱਖ ਲੁਕੇ ਬੈਠੇ ਨੇ। ਅੱਛਾ, ਸਿੱਖ ਲੁਕੇ ਬੈਠੇ ਭਾਈ, ਉਹਨੇ ਉਸਮਾਨੀਆਂ ਘੇਰ ਲਈਆਂ। ਅੱਛਾ, ਉਹਨਾਂ ਨੇ ਆਖਣ ਲੱਗੇ ਐਂ ਕਰੋ ਚੋਲੇ ਲਾ ਦਿਓ। ਸਹੀ ਹੈ, ਔਰਤਾਂ ਨੂੰ ਕਹਿਣ ਲੱਗੇ ਚੋਲੇ ਲਾ ਦਿਓ। ਹਾਂ, 12 ਵੀ ਲਾ ਦਿਓ। ਅੱਛਾ, ਚੋਲੇ ਵੀ ਲਾ, 12 ਵੀ ਲਾ ਦਿਓ ਔਰਤਾਂ ਦੀਆਂ। ਉਹ ਭਾਈ ਅੱਲਾ ਜਾਣੇ ਕਿਸੇ ਨੇ ਲਾਈਆਂ ਜਾਂ ਨਾ ਲਾਈਆਂ, ਬਾਣੀਆਂ ਵਿੱਚੋਂ ਡੇਢ ਸੀਆਂ ਭੱਜ ਨਿਕਲੀਆਂ। ਸਹੀ ਹੈ, ਉਹਨਾਂ ਫਿਰ ਸਮਾਣੀਆਂ ਬਹੁਤ ਮਾਰੀਆਂ ਮੈਂ ਜਿਹੜੀਆਂ ਪਾਸੇ ਸੇ ਨਿਕਲ ਗਈਆਂ ਜੀ। ਸਮਾਣੀ ਵੀ ਸੀ ਕੁਛ 300 ਜੀ, 300 ਔਰਤ ਸੀ ਤੇ ਉਹ ਸਮਝ ਲੈ ਬਈ 4-5 ਸੀ 4। ਉਹ ਭਾਈ ਉੱਥੋਂ ਫੋਟੋ ਆ ਗਈਆਂ। ਜਿਹੜੀ ਮੇਰੀ ਭੈਣ ਸੀ ਉਹ ਆ ਗਈ ਹੱਦ ਤੇ, ਸਮਝ ਲੈ ਪਾਕਿਸਤਾਨ ਦੀ ਤੇ। ਪਾਕਿਸਤਾਨ ਆ ਗਈ? ਹਾਂ,
ट्रेन ते गड्डी ते बह के जी ते अम्मा जी ਉਹਦਾ ਕੋਈ ਪਤਾ ਨਹੀਂ। अच्छा अम्मा जी तो तुहानू फिर पता ही नहीं लग्या बाद विच ਉਹ ਜੀ ਆਖਣ ਲੱਗੇ ਉਹ ਅਜੇ ਭਾਈ ਬੀਬੀ ਐਂ ਕਰ, ਤੈਨੂੰ ਹੁਣ ਬੇਵਾਰਸਾਂ ਦੇ ਵਿੱਚ ਲਾਹੌਰ ਕਰਦੇ ਆ सही ਤੇ ਤੂੰ ਐਲਾਨ ਕਰ, ਮੈਂ ਫਲਾਣੇ ਦੀ ਧੀ ਆ, ਫਲਾਣੇ ਦੀ ਪੋਤਰੀ ਆ, जी हाँ ਜੇ ਕੋਈ ਮੇਰਾ ਇੱਥੇ ਲੱਗਦਾ ਲਿੰਦੇ ਤਾਂ ਮੈਨੂੰ ਲੈ ਜੇ, सही ਤੇ ਜੇ ਨਾ ਲੱਗਦਾ ਲਿੰਦਾ ਤੈਨੂੰ ਲਾਹੌਰ ਕਰ ਦਿਆਂਗੇ। बेवारसां दे कहने ਇਹ ਬੋਲੀ ਉਹ ਸਾਡੇ ਬੰਦੇ ਲੱਗਦੇ ਸੀਗੇ, ਪਤਰੇ ਵੀ ਲੱਗਦੇ ਸੀ, ਉਹ ਵੀ ਉਹ ਛੱਡਣੇ ਆ ਗਏ। ਉਹਦੇ ਭਾਈ ਸਾਡੀ ਭੈਣ ਹੈ, सही ਉਹਨਾਂ ਪੁੱਛਿਆ ਕਿਉਂ ਭਾਈ ਤੇਰੇ ਲੱਗਦੇ ਨਾ ਦੇ? जी ਉਹ ਤਾਂ ਭਾਈ ਬੰਦਾ ਨਾ ਲੱਗਦੇ। सही ਤੁਸੀਂ ਇਸ ਦੌਰਾਨ ਕਿੱਥੇ ਆ ਗਏ ਸੀ? बीकानेर तू ਉਹ ਭਾਈ ਅਸੀਂ ਤਾਂ ਬੀਕਾਨੇਰ ਦੇ ਵਿੱਚ ਜਦੋਂ ਆਏ ਆ ਨਾ ਪਾਕਿਸਤਾਨ 'ਚ, जी सही ਉਹ ਪਰਵੇ ਦੀ ਸਮਾਂ 60 ਨੂੰ, ਸਮਾਂ 60 ਤੋਂ ਇਹਨਾਂ ਨੇ ਗੱਡੀ ਇੱਥੇ ਪਾਈ। ਅਸੀਂ ਤਾਂ ਆ ਗਏ ਫੈਸਲਾਬਾਦ। फैसलाबाद अच्छा ਸਾਡੇ ਨਾਲ ਭਰਿਆਈ ਸੀਗਾ ਸਮੇਂ ਸੱਟੇ ਤੋਂ ਬਹਿ ਕੇ ਤੁਸੀਂ ਆ ਗਏ ਫੈਸਲਾਬਾਦ ਫੈਸਲਾਬਾਦ। ਅੱਛਾ ਉਹ ਜਿਹੜਾ ਭਰਿਆਈ ਸੀ ਨਾ ਸਾਡੇ ਨਾਲ, ਜੀ ਹਾਂ ਇੱਕ ਉਹਦਾ ਪੁੱਤ ਸੀ, ਕੋ ਸੀ ਉਹਨਾਂ ਪਰਾਈ ਦਾ ਨਾਂ ਯਾਦ ਹੈ ਕੋਈ? ਹਾਂ, ਪਰਾਈ ਦਾ ਨਾਂ ਕੋਈ ਯਾਦ ਹੈ? ਬੜੇ ਨਾਂ ਯਾਦ ਨੂੰ ਕੋਈ ਭੁੱਲਦੇ ਨਾ। ਪਰਾਈ ਦਾ ਕੀ ਨਾਂ ਸੀ? ਉਹਦਾ ਨਾਮ ਬੱਗੂ ਸੀ। ਉਹ ਉੱਥੋਂ ਹੀ ਆਇਆ ਸੀ ਤੁਹਾਡੇ ਨਾਲ? ਹਾਂ ਬੱਗੂ ਪਿਰਾਈ। ਹਾਂ ਸਾਡੇ ਨਾਲ ਆਈ। ਉਹਦੀ ਭੈਣ ਤੇ ਧੀ ਦਿੱਤੀ ਹੋਈ ਸੀਗੀ, ਪੜ੍ਹਨੀ ਹੋਈ ਚਾਕਾ ਫੈਸਲਾਬਾਦ ਦੇ ਨਾਲ ਉਸਦੇ ਪਾਸੇ ਧਰੌੜਾਂ ਦਾ। ਹਾਂ ਅੱਛਾ ਹੁਣ ਤਾਂ ਸਾਰਾ ਸ਼ਹਿਰ ਹੀ ਬਣ ਗਿਆ। ਉਦੋਂ 5 ਮੀਲ ਦਾ ਫੈਸਲਾ ਸੀ, ਧਰੌੜਾਂ ਦਾ ਚਾਕਾ। ਸਹੀ ਉਹ ਭਾਈ ਫਿਰ ਲੈ ਕੇ ਆਇਆ। ਜਿਸ ਵੇਲੇ ਇੱਥੇ ਆਏ ਉਹਦਾ ਭਾਈ ਸਿੱਖ ਬੈਠੇ ਜੀ ਸਹੀ ਤੇ ਮੋਰਚੇ ਲਾਏ ਹੋਏ, ਤੇ ਸਾਨੂੰ ਭਾਈ ਚੱਕ ਦੇ ਵਿੱਚ ਉਹਨਾਂ ਵੜਨ ਨਹੀਂ ਦਿੱਤਾ। ਇੱਥੇ ਫੈਸਲਾਬਾਦ? ਜੀ ਅੱਛਾ ਇੱਥੇ ਵੀ ਸਿੱਖਾਂ ਦਾ ਇੱਥੇ ਕੰਟਰੋਲ ਹੈ ਸੀ ਅਜੇ? ਹਾਂ ਇਹ ਉਧਰ ਨਹੀਂ ਸੀਗਾ ਅਜੇ? ਅਜੇ ਇਹ ਦੋ ਚੱਕ ਸੀ, ਅੜੇ ਬੈਠੇ ਸੀ। ਅੱਛਾ ਦਰੋੜਾਂ ਤੇ ਇੱਕ ਹੋਰ ਚੱਕ ਸੀਗਾ। ਹਾਂ ਉਹਨਾਂ ਸਾਨੂੰ ਚੱਕ ਦੇ ਵਿੱਚ ਨਹੀਂ ਵੜਨ ਦਿੱਤੇ। ਵੀ ਕਿਉਂ? ਮੁਸਲਮਾਨ ਦੇ ਇਕੱਠੇ ਢੇਰ ਹੋ ਗਏ, ਅਸੀਂ ਥੋੜ੍ਹੇ ਹੋ ਗਏ। ਜੀ ਸਾਨੂੰ ਮਾਰਨਗੇ। ਉਹ ਭਾਈ ਭਰਜਾਈ ਨੇ ਫਿਰ ਆਪਦੇ ਭਣੇ ਸੱਦੇ। ਜੀ ਹਾਂ ਉਹ ਭਣੇ ਉਹਦੇ ਆ ਗਏ, ਉਹਦੇ ਸਰਦਾਰ ਜੀ ਤੁਸੀਂ ਵਗ ਜਾਣਾ, ਕੱਲ੍ਹ ਨੂੰ ਗਏ, ਪਰਸੋਂ ਵਗ ਜਾਓਗੇ। ਜੀ ਹਾਂ ਇਹ ਆਏ। ਹੁਣ ਜੇ ਸਾਨੂੰ ਇਹਨਾਂ ਰੋਟੀ ਖਵਾ ਦੇਂਦੇ ਹੋ ਜੀ ਫਿਰ ਅਸੀਂ ਕੱਢ ਦਿਆਂਗੇ। ਸਹੀ ਉਹਦੇ 'ਚ ਉਹ ਭਾਈ ਬਹਿ ਕੇ ਸਾਨੂੰ ਰੋਟੀ ਖਵਾਈ, ਖਵਾ ਕੇ ਰੋਟੀ ਪਾਈ, हम ਕੱਢ ਸਕਦੇ ਕੋਈ ਗੱਲ ਨਹੀਂ। ਮੇਰਾ ਮਸ਼ੇਰ ਸੀਗਾ, ਉਹ ਭਾਵਦਾ ਹੁੰਦਾ ਸੀ ਜਦੋਂ ਕਾਫਲੇ ਉੱਧਰੋਂ ਆਉਂਦੇ ਸੀ। ਜੀ ਸਹੀ 6 ਮਹੀਨੇ ਪਿੱਛੋਂ ਫਿਰ ਮੇਰੀ ਮਾਂ ਲੱਭੀ। ਅੱਛਾ ਇੱਥੇ ਪਾਕਿਸਤਾਨ ਪਹੁੰਚ ਗਈ? ਹਾਂ ਅੱਛਾ 6 ਮਹੀਨੇ ਬਾਅਦ ਪਹੁੰਚ ਤਾਂ ਉਦੋਂ ਹੀ ਗਈ। ਅੱਛਾ ਲੇਕਿਨ ਤੁਹਾਨੂੰ 6 ਮਹੀਨੇ ਬਾਅਦ ਲੱਭੀ? ਉਹ ਜੀ ਮੰਗੇ ਪਿੰਨੇ ਲੈ ਕੇ ਖਾ ਦੇ। ਜਿਸ ਵੇਲੇ ਗੱਡੀ ਆਵੇ ਉਹ ਰਹਿੰਦੀ ਸੀਗੀ ਪਾਕਪਟਨ ਬੂਰਾ ਮੰਡੀ ਬਿਹਾੜੀ। ਅੱਛਾ ਉੱਥੇ ਆਣ ਕੇ ਹੋਕਾ ਦੇਵੇ, ਕੋਈ ਫੂਲ ਮਹਾਰਾਜ ਦਾ, ਕੋਈ ਫੂਲ ਮਹਾਰਾਜ ਦਾ, ਫੈਰ ਚੱਕਰ ਕਰਨਾ ਵਿੱਚ ਦੱਸ ਦੇਣ ਵੀ ਤੁਹਾਡੇ ਬੰਦੇ ਆ ਗਏ ਨੇ। ਉਹ ਵੀ ਭਾਈ ਐਵੇਂ ਦਾ ਹੋਵੇ 6 ਮਹੀਨੇ ਪਿੱਛੇ ਬਸ ਸਾਨੂੰ ਤੁਹਾਨੂੰ ਮਿਲ ਗਈ ਮੁਲਾਕਾਤ ਹੋ ਗਈ। ਹਾਂ ਫਿਰ ਤੁਹਾਨੂੰ ਕਿੱਥੇ ਅੰਮਾ ਹੋਣੀ ਮਿਲੇ? ਸਾਨੂੰ ਮਿਲੇ ਮੁਲਤਾਨ। ਮੁਲਤਾਨ ਮਿਲੇ? ਕਿਵੇਂ ਮਤਲਬ ਕੈਂਪ 'ਚ ਮਿਲੇ ਜਾਂ ਬਾਈ ਚਾਂਸ ਤੁਸੀਂ ਮੁਲਤਾਨ ਗਏ ਸੀ ਉੱਥੇ ਮੁਲਾਕਾਤ ਹੋ ਗਈ ਅੰਮਾ ਉਹਨਾਂ ਨਾਲ? 6 ਮਹੀਨੇ ਬਾਅਦ ਤੁਹਾਡੀ ਅੰਮਾ ਵਾਪਸ ਆਏ? ਫਿਰ ਨਾ ਕੰਪ ਸੀਗੇ ਜੀ ਕੰਪ ਦੀ ਫਿਰ ਸਾਨੂੰ ਰਾਸ਼ਨ ਮਿਲਦੇ ਰਹਿੰਦੇ ਸੀਗੇ। ਜੀ ਉੱਥੋਂ ਫਿਰ ਅਸੀਂ ਚਲੇ ਗਏ। ਅੰਮਾ ਹੋਣੀ ਫਿਰ ਤੁਹਾਨੂੰ ਕਿਵੇਂ ਬੜਾ ਸੀਨੇ ਨਾਲ ਲਾਇਆ ਹੋਣਾ, ਅੰਮਾ ਉਹਨਾਂ ਨੇ ਬੜਾ ਪਿਆਰ ਕੀਤਾ ਹੋਣਾ ਤੁਹਾਨੂੰ? ਜੀ ਪੁੱਛਣਾ ਇਹ ਗੱਲ। ਅੰਮਾ ਹੋਣੀ ਬੜੇ ਤਕਲੀਫ 'ਚ ਹੋਣੇ ਨੇ।
ਉਹਦਾ ਕਿਤੇ ਹੈ ਚੁੰਮੇ ਜੀ ਹੈ। ਉਹ ਤੋਂ ਫਿਰ ਅਸੀਂ ਚਲੇ ਗਏ। ਅੱਛਾ, ਇਸ ਤੋਂ ਬਹਿਣ ਤੁਹਾਡੇ ਨਾਲ ਮੁਲਾਕਾਤ ਨਹੀਂ ਹੋਈ ਅਜੇ ਤੱਕ? ਨਹੀਂ, ਉਹ ਤਾਂ ਉਦੋਂ ਹੀ ਹੋ ਗਈ ਸੀ। ਉੱਥੇ ਉਹ ਤਾਂ ਛੇਤੀ ਹੋ ਗਈ, ਪਿਤਰੇਰਾ ਨਾਲ ਹੋ ਗਈ ਤੁਹਾਡੇ ਨਾਲ? ਹਾਂ, ਉਹ ਛੇਤੀ ਹੋ ਗਈ ਸੀ। ਉਹ ਤਾਂ ਉਹ ਪਰ ਉਹ ਤੋਂ ਚਲੇ ਗਏ ਮਲਤਾਨ ਤੋਂ ਪਰੇ। ਜੀ, ਉੱਥੇ ਫਿਰ 6 ਮਹੀਨੇ। ਅੱਛਾ, ਕਿਹੜੇ ਜਗ੍ਹਾ ਤੇ ਮੁਲਤਾਨ ਤੋਂ ਪਰੇ? ਚੱਕ ਦਾ ਨਾਮ ਬੇਲੀ ਸਾਡੇ ਸੀ। ਬੇਲੀ। ਉੱਥੋਂ ਫਿਰ ਮੇਰੇ ਨਾਨਕੇ ਸੀਗੇ, ਉਹਨਾਂ ਨੂੰ ਪਤਾ ਲੱਗ ਗਿਆ ਉਹ ਆ ਗਏ ਲਾਹੌਰ। ਸਹੀ। ਫਿਰ ਅਸੀਂ ਉੱਥੋਂ ਇਹਨਾਂ ਦੇ ਕੋਲ ਬਾਗੇ ਲਾਹੌਰ। ਲਾਹੌਰ, ਸਹੀ। ਲਾਹੌਰੋਂ ਉੱਥੇ ਬਸ ਫਿਰ ਅਸੀਂ ਆ ਗਏ ਇੱਥੇ ਖਾਨਵਾਣਾ ਦੇ ਵਿੱਚ। ਇੱਥੇ ਕਿਵੇਂ ਆਏ ਸੁਖਾਨੇ? ਕੋਈ ਤੁਹਾਨੂੰ ਇੱਥੇ ਜ਼ਮੀਨ ਸ਼ਮੀਨ ਫਿਰ ਮਿਲੀ, ਅਲਾਟ ਹੋਈ? ਹਾਂ, ਖਾਨੋਂ ਨੇ ਜ਼ਮੀਨ ਮਿਲੀ ਇੱਥੇ ਤੁਹਾਨੂੰ? ਅੱਛਾ। ਉਹ ਜ਼ਮੀਨਾਂ ਉਹ ਸਾਰਿਆਂ ਨੂੰ ਦੇਈ ਜਾਂਦੇ ਸੀ, ਕੋਈ ਮਰਾਸੀ ਆ, ਕੋਈ ਚੂੜਾ, ਕੋਈ ਆ। ਜੀ, ਤੁਹਾਨੂੰ ਵੀ ਮਿਲੀ ਇੱਥੇ ਜ਼ਮੀਨ? ਹਾਂ। ਅੱਛਾ, ਉਹ ਤੁਹਾਡਾ ਜਿਹੜਾ ਉੱਥੇ ਘਰ ਸੀ, ਤੁਹਾਨੂੰ ਅਜੇ ਵੀ ਕੋਈ ਯਾਦ ਹੈ ਨਕਸ਼ਾ ਘਰ ਆਪਣੇ ਦਾ? ਆਵਾ ਉੱਥੇ ਕੋਈ ਮਸਜਿਦ ਨਾਲ ਸੀ, ਕੋਈ ਗੁਰਦੁਆਰਾ? ਅਮਰਰਾਜ ਪਿੰਡ ਦੱਸਿਆ ਨਾ ਤੁਸੀਂ? ਮੈਂ ਤੁਹਾਨੂੰ ਦੱਸ ਦਿੰਦਾ। ਤੇਰੇ ਘਰ ਕਿੱਥੇ ਨੇ? ਜੀ, ਮੇਰਾ ਘਰ? ਹਾਂ, ਮੈਂ ਬੁਆਣੇ ਰਹਿੰਦਾ ਜੀ ਫਿਲਹਾਲ। ਤੈਨੂੰ ਭਾਣਿਆਂ ਤੋਂ ਪਤਾ ਆਪਦੇ ਘਰ ਬਾਬਾ ਇੱਥੋਂ ਮੈਂ ਬੈਠਣ ਦਿੰਦਾ ਹੈ। ਮੈਂ ਬੈਠਣ 20 ਦਿੰਦਾ ਸਾਲਾਂ ਵੀ ਇੱਧਰ ਨਕਸ਼ਾ ਹੈ ਤੇ ਇੱਧਰ ਘਰ ਹੈ ਤੇ ਇੱਧਰ ਮੈਂ ਤਾਂ ਬਾਬਾ ਜੀ ਅਸੀਂ ਪਿੱਛੋਂ ਢੋਲ ਵਾਲੇ ਦੇ 198 ਦੇ, ਉਹ ਢੋਲ ਵਾਲੇ ਪਿੰਡ ਦੇ, ਤੇ ਅਸੀਂ ਉੱਥੋਂ ਹੋ ਗਏ ਸਾਨੂੰ 35 ਸਾਲ ਆਇਆ। ਮੈਂ ਉਦੋਂ 16 ਸਾਲਾਂ ਦਾ ਸੀ, 15 ਦਾ, ਬਲਕਿ 15 ਦਾ ਨਹੀਂ, 10 ਕੁ ਦਾ ਸੀ ਜਦੋਂ ਆਇਆ ਸੀ। ਤੇ ਮੈਨੂੰ ਤਾਂ ਅਜੇ ਤੱਕ ਯਾਦ ਹੈ ਉਹ ਜਾੜੀਆਂ ਤੇ ਉਹ ਕਬਰਿਸਤਾਨ ਤੇ ਸਾਰਾ ਕੁਝ। ਹਾਂ, ਮੈਂ ਪਰ ਦੇਖੋ ਜੇ ਨਹੀਂ ਮੈਨੂੰ ਦਿਸੀ ਜਾਂਦੇ ਨੇ। ਅੱਛਾ ਅੱਛਾ, ਉਹ ਤੁਹਾਡੇ ਘਰਾਂ ਦੇ ਗਵਾੜ ਕੋਈ ਮਸਜਿਦ ਤੁਹਾਡੇ ਤੋਂ ਕਿਤਨੀ ਕੁ ਦੂਰ ਸੀ ਘਰ ਤੋਂ? ਨਸੀਬ ਦਾ ਸਾਥ ਸੀ ਕੋਈ ਤਕਰੀਬਨ 4 ਕਿੱਲੇ ਬਾਹਰ ਸੀ। 4 ਕਿੱਲੇ। ਤੇ ਗੁਰਦੁਆਰਾ ਵੀ ਹੈ ਸੀ ਕੋਈ ਨਜ਼ਦੀਕ ਤੁਹਾਡੇ? ਗੁਰਦੁਆਰਾ? ਹਾਂ, ਸਿੱਖਾਂ ਦਾ? ਸਿੱਖਾਂ ਦਾ ਗੁਰਦੁਆਰਾ ਸੀਗਾ। ਅੱਛਾ। ਕਿਉਂਕਿ ਸਾਥੋਂ ਸਾਰਾ ਹੀ ਕੋਈ 2 ਕਿੱਲੇ ਬਾਹਰ ਸੀ ਗੁਰਦੁਆਰਾ। ਅੱਛਾ। ਇੱਕ ਇੱਧਰ ਸੀਗਾ ਗੁਰਦੁਆਰਾ, ਇੱਕ ਬਾਹਰ ਸੀ ਗੁਰਦੁਆਰਾ। ਗਵਾੜ ਜਿਹੜੇ ਘਰ ਸਨ ਕੋਈ ਯਾਦ ਹੈ? ਨਾਲ ਨਾਲ ਤੁਹਾਡੇ ਕਹਿੰਦੇ ਘਰ ਸਨ? ਹਾਂ, ਸਾਡੇ ਇਹ ਪਾਸੇ ਨਾਲ ਹੀ ਸਾਡੇ ਸੀ ਕਲਾਲ। ਕਲਾਲ ਜ਼ਾਤ ਦੇ ਸੀ ਜਾਂ ਨਾਂ ਸੀ ਕਲਾਲ? ਜਾਤ ਕਲਾਲ। ਕਲਾਲ ਸੀ, ਸਿੱਖ ਸੀ? ਮੁਸਲਮਾਨ ਸੀ। ਅੱਛਾ। ਪਰ ਇਹ ਗਾਹ ਉਹਨਾਂ ਦੇ ਨਾਂ ਸੀਗੇ ਗੁੱਜਰ। ਗੁੱਜਰ, ਸਹੀ। ਉਹ ਵੀ ਸਾਰੇ ਆ ਗਏ ਇੱਥੇ? ਉਹ ਵੀ ਮਾਰੇ ਮਰਾਏ ਗਏ, ਵਿੱਚੋਂ ਕੋਈ ਬੰਦੇ ਆਏ ਨੇ। ਪਰ ਇਸ ਪਾਸੇ ਸੀਗੇ ਕਰਿਆੜ ਖੱਤਰੀ, ਉਹ ਸੀਗੇ। ਹੁਣ ਹੀ ਬਾਬਾ ਜੀ ਦਿਲ ਕਰਦਾ ਜਾਣ ਨੂੰ, ਵੀ ਜਾਈਏ ਆਪਣਾ ਵਤਨ ਇੱਕ ਵਾਰੀ ਵੇਖ ਆਈਏ, ਜਾਂ ਗਏ ਤਾਂ ਨਹੀਂ ਉਸ ਤੋਂ ਪਿੱਛੇ? ਕੋਈ ਨਹੀਂ ਗਏ। ਦਿਲ ਤਾਂ ਕਰਦਾ ਹੋਣਾ ਵੀ ਚਲੀਏ ਵੇਖ ਆਈਏ? ਉਦੋਂ ਕਰਦਾ ਹੀ ਆ, ਹੁਣ ਨਹੀਂ ਕਰਦਾ। ਅੱਛਾ। भगवान हो गए ਜਿਹੜੇ ਬੇਬੜੀ ਸੀ ਇਹ ਮਰ ਆ ਗਏ। ਹੁਣ ਤੁਹਾਡੀ ਉਮਰ ਕੋਈ ਹੋਣਾ ਨਾ ਕੋਈ ਸਿਆ ਆਪਣਾ ਲਾਣੀ ਨਾ ਦੇਣੀ ਕੀ। ਤੇ ਹੁਣ ਬਾਬਾ ਜੀ ਜਿਹੜੀ ਅਸੀਂ ਤੁਹਾਡੀ ਵੀਡੀਓ ਬਣਾਈ ਹੈ ਨਾ, ਤੁਹਾਡੀ ਗੱਲਬਾਤ ਰਿਕਾਰਡ ਕੀਤੀ, ਅਸੀਂ ਦੁਨੀਆ ਪੂਰੀ ਵੇਖੇਗੀ ਜਾਏਗੀ। ਹੋ ਸਕਦਾ ਤੁਹਾਡਾ ਕੋਈ ਜੋਗਿੰਦਰ ਸਿੰਘ, ਮਹਿੰਦਰ ਸਿੰਘ, ਹੋਰ ਬੇਲੀਆਂ ਦੇ ਕੀ ਨਾਂ ਦੱਸੇ ਜੇ? कैला जैला कैला जैला जिया जंगीर निहाल गरदयाल अमरराज पिंड जी तहसील नथाना नथाना अमरराज पिंड जी अमरराज पिंड तहसील नथाना जिला फिरोजपुर ना जी बाबू जी महाराज 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 अमरराज या महाराज ये बाबा जी का पिंड है जी उत्थे ਤੇ ਬਾਬਾ ਜੀ ਦੇ ਕੋਈ ਸੰਗੀ ਹੈਗਾ, ਜਿਸ ਤਰ੍ਹਾਂ ਬਾਬਾ ਜੀ ਨੂੰ ਅੱਲਾਹ ਤਾਲਾ ਨੇ ਜ਼ਿੰਦਗੀ ਦਿੱਤੀ ਹੈ, ਸਿਹਤ ਦਿੱਤੀ ਹੈ, ਤੇ ਕੋਈ ਉੱਥੇ ਹੋਵੇ ਆਨੰਦਾ ਤੇ ਸਾਡਾ ਨੰਬਰ ਅਸੀਂ ਚੈਨਲ ਤੇ ਦਿਆਂਗੇ ਤੇ ਬਾਬਾ ਜੀ ਨਾਲ ਤੁਸੀਂ ਜ਼ਰੂਰ ਰਾਬਤਾ ਕਰਨਾ। ਬਾਬਾ ਜੀ ਬਹੁਤ ਸਾਰੇ ਲੋਕ ਜਿਹੜੇ ਨਾ, ਇਹ ਹੁਣ ਟੈਕਨੋਲੋਜੀ ਦਾ ਦੌਰ ਹੈ ਨਾ, ਮਸ਼ੀਨਾਂ ਦਾ,
ਤੇ ਉੱਥੋਂ ਜਿਹੜੇ ਲੋਕ ਕਈ ਭੈਣਾਂ ਭਰਾ ਮਿਲ ਗਏ ਨੇ ਹਾਂ ਬਈ ਕਿ ਉੱਥੇ ਰਹਿ ਗਿਆ ਸੀ। ਇੱਥੋਂ ਤੁਹਾਡੀ ਮੈਂ ਹੁਣ ਜਿਵੇਂ ਗੱਲਬਾਤ ਰਿਕਾਰਡ ਕੀਤੀ ਹੈ, ਹਮ, ਇਹ ਹੁਣ ਪੂਰੀ ਦੁਨੀਆ ਵੇਖੇਗੀ। ਕੋਈ ਤੁਹਾਡੇ ਪਿੰਡ ਦਾ ਬੰਦਾ ਦੋਸਤ ਤੁਹਾਡਾ ਬਚਪਨ ਦਾ ਵੇਖ ਲੈਂਦਾ ਤਾਂ ਫਿਰ ਤੁਹਾਨੂੰ ਰਾਬਤਾ ਕਰ ਲਏਗਾ, ਫਿਰ ਤੁਹਾਡਾ ਗੱਲਬਾਤ ਵੀ ਹੋ ਸਕਦੀ ਹੈ। ਕੋਈ ਉੱਥੇ ਰਿਸ਼ਤੇਦਾਰ ਰਹਿ ਗਏ ਸਨ, ਉਹ ਮਿਲ ਗਏ ਨੇ, ਠੀਕ ਹੈ ਜੀ। ਤੇ ਹੋਰ ਬਾਬਾ ਜੀ ਕੋਈ ਗੱਲ ਤੁਸੀਂ ਸੁਣਾਉਣਾ ਚਾਹੋ, ਕੋਈ ਵਾਕਿਆ ਤੁਹਾਡੇ ਦੇਨ ਹੈ ਜਿੱਥੋਂ ਦਾ ਹੋਵੇ, ਕੋਈ ਚੰਗੀ ਗੱਲ ਸੁਣਾਉਣਾ ਚਾਹੋ ਆਪਣੇ ਤੌਰ ਤੇ। ਇਹ ਗੱਲ ਤਾਂ ਸਾਰੀ ਤੋਂ ਅਸੀਂ ਤੁਹਾਡੀ ਬੜੀ ਦਰਦਨਾਕ ਕਹਾਣੀ ਆਈ, ਉਹ ਅਸੀਂ ਰਿਕਾਰਡ ਕਰ ਲਈ ਤੇ ਤੁਹਾਨੂੰ ਬੜੇ ਦੁੱਖ ਤਕਲੀਫਾਂ ਝੇਲ ਕੇ ਤੁਸੀਂ ਇੱਥੇ ਆਏ। ਬਹੁਤ ਚਲੋ ਜੀ, ਬਹੁਤ ਸ਼ੁਕਰੀਆ ਜੀ ਬਾਬਾ ਜੀ।